खैर आज मैं तुंदे की सखांगी डर दा सामना करिए आज़ादी पाने दे बारे च। मैं सोची कि हैरान हाँ कि डर किस तरह लोकां दे जीवन तो शांति छीनी के उन्हां की खूब सतांदा है। मेरा मनना है कि डर ਉਹ ਮੁੱਖ ਆਤਮਾ ਹੈ ਜਿਸ ਦਾ ਇਸਤੇਮਾਲ ਕਰਕੇ ਸ਼ੈਤਾਨ ਲੋਕਾਂ ਕੀ ਉਹਦੇ ਅੱਗੇ ਵਧਣੇ ਤੋਂ ਰੋਕਦਾ ਹੈ। ਇਹ ਮੇਰਾ ਸੰਦੇਸ਼ ਨਹੀਂ ਹੈ ਕਿ ਕਿਸ ਤਰ੍ਹਾਂ ਅਸਾਂ ਕੀ ਡਰ ਲੱਗਣਾ ਚਾਹੀਦਾ ਹੈ, ਪਰ ਮੈਂ ਤੁੰਦੇ ਕੀ ਡਰ ਉੱਪਰ ਕਾਬੂ ਪਾਣਾ ਸਿਖਾਂਗੀ ਤਾਂ ਕਿ ਉਹ ਤੁਸਾਂ ਉੱਪਰ ਕਾਬੂ ਨਾ ਪਾਏ। ਤੁਸਾਂ ਨੇ ਡਰੇ ਉੱਪਰ ਕਾਬੂ ਪਾਈ ਲਿੱਤਾ ਤੇ ਸ਼ੈਤਾਨ ਤੁੰਦੇ ਕੀ ਨਹੀਂ ਸਤਾਂਗਾ। ਖਾਲੀ ਵਿਸ਼ਵਾਸ ਹੀ ਡਰੇ ਕੀ ਵਸ਼ ਕਰੀ ਸਕਦਾ ਹੈ। ਵਿਸ਼ਵਾਸ ਹੋਂਗ ਤੇ ਅਸ ਪ੍ਰਭੂ ਕੋਲੋਂ ਪਾਂਗੇ, ਡਰ ਹੋਊਗਾ ਤੇ ਅਸ ਹਮੇਸ਼ਾ ਸ਼ੈਤਾਨ ਕੋਲੋਂ ਪਾਂਗੇ, ਕਨੇ ਕਦੀ ਵੀ ਆਜ਼ਾਦ ਨਹੀਂ ਹੋਈ ਪਾਂਗੇ। ਆਜ਼ਾਦੀ ਦਾ ਮਤਲਬ ਹੈ ਕਿ ਅਸਾਂ ਉੱਪਰ ਡਰ ਦਾ ਨਿਯੰਤਰਣ ਨਹੀਂ ਹੈ। ਅਸਾਂ ਕੀ ਡਰ ਦੇ ਸਰੀਰਿਕ ਤੇ ਮਾਨਸਿਕ ਲੱਛਣ ਲੱਭੀ ਸਕਦੇ ਹਨ, ਪਰ ਅਸ ਉਸ ਦੀ ਧਮਕੀਆਂ ਦਾ ਚਿਤਕਾਰ ਕਰੀ ਸਕਦੇ ਹਨ। ਅਸਾਂ ਕੀ ਪ੍ਰਭੂ ਦੀ ਆਗਿਆ ਮੰਨੀ ਕੇ ਵਿਸ਼ਵਾਸ ਕਰਨਾ ਹੈ ਕਿ ਉਹ ਅਸਾਂ ਕੰਨੇ ਹਨ ਤੇ ਡਰ ਦੇ ਹੁੰਦੇ ਹੋਏ ਵੀ ਅਸਾਂ ਕੀ ਅੱਗੇ ਵਧਣਾ ਹੈ। ਇਹ ਜਿਹਾ ਕਰਨਾ ਅਸ ਸਿੱਖੀ ਜਾਂਦੇ ਹਨ। तकरीबन 20 साल पहले ईश्वर ने मेरे एक अद्भुत प्रकाशन की समझने का ज्ञान दिता। मैं सोचती ही कि डर लगने का मतलब है कि मैं कायर हाँ। तब फिर मैं ये जानिया कि डर ते हमेशा खुद की जाहिर करना ते शैतान दे कोल असां की प्रगति रोकने का सही एक रस्ता है। असां दे लई डर दे बगैर ਜ਼ਿੰਦਗੀ ਬਸਰ ਕਰਨਾ ਨਾਮੁਮਕਿਨ ਗੱਲ ਹੈ ਤੇ ਅਸ ਉਸ ਦੇ ਅਧੀਨ ਹੋਏ ਤੇ ਉਹ ਅਸਾਂ ਉੱਪਰ ਹਾਵੀ ਹੋਂਗ। ਤੁਸੀਂ ਆਪਣੇ ਜੀਵਨ 'ਚ ਸਾਹਮਣਾ ਕਰਦੇ ਹੋਂਗ ਅਸਵਾਭਿਕ ਡਰ ਤੇ ਅਜੀਬ ਤੇ ਅਣਜਾਣ ਡਰ ਦਾ। ਤੁੰਦੇ ਮਨ 'ਚ ਇਹ ਜਿਹਾ ਡਰ ਹੋਊਗਾ ਜਿਸ ਦੇ ਬਾਰੇ 'ਚ ਤੁਸੀਂ ਕੁਸੇ ਕੀ ਦੱਸੀ ਨਹੀਂ ਸਕਦੇ। ਤੁਸੀਂ ਅਧਿਐਨ ਕਰਗੇ ਤੇ ਜਾਣਗੇ ਕਿ ਜਿਨ੍ਹਾਂ ਡਰਾਂ ਦਾ ਸਾਹਮਣਾ ਲੋਕਾਂ ਕੀ ਕਰਨਾ ਪੈਂਦਾ ਹੈ ਉਹਨਾਂ ਦੀ ਫਹਿਰਿਸਤ ਕਾਫੀ ਲੰਬੀ ਹੈ। तुस डर दा जिन्ना विरोध करगे उन्ना जान गए कि तुंदे की के करना चाहिदा है ते ओ तुंदे जीवन च हौले हौले कमज़ोर हुंदा जांग। तुस प्रार्थना करी के डरेगी अपने तो दूर नहीं रखी सकदे, एदा विरोध करो। खौफ औकड़ा एहसास है जिहड़ा झूठियां गल्लां की सच दसदा है, जिस कन्नै तुस सोचदे हो कि तुंदे की अपने जीवन च किश अनहोनी होने दा डर लगदा है, पर जिहदा असां गी डर लगदा है ओ असल च ਹੁੰਦਾ ਹੀ ਨਹੀਂ ਹੈ। ਤੇ ਜੇ ਉਹ ਹੋਇਆ ਵੀ ਤੇ ਜਿਸ ਦੇ ਸਾਏ 'ਚ ਅਸ ਤੜਪਦੇ ਹਾਂ ਉਹ ਉਸ ਹਨੋਨੀ ਤੋਂ ਵੀ ਦੁਖਦਾਇਕ ਹੁੰਦਾ ਹੈ। ਮੈਂ ਤੁੰਦੇ ਕੀ ਪ੍ਰੋਤਸਾਹਿਤ ਕਰਦੀ ਹਾਂ ਕਿ ਖੌਫ ਤੋਂ ਦੂਰ ਰਹੋ, ਕਿਉਂਕਿ ਖੌਫ ਡਰ ਦਾ ਇੱਕ ਕਰੀਬੀ ਰਿਸ਼ਤੇਦਾਰ ਹੈ। ਅਸਾਂਗੇ ਡਰ ਕੰਨੇ ਜੋੜਦਾ ਹੈ। ਅਸ ਹਮੇਸ਼ਾ ਗਲਾਉਂਦੇ ਹਾਂ ਮੈਂ ਦੁਕਾਨੇ ਉੱਪਰ ਜਾਣੇ ਤੋਂ ਡਰਦੀ ਹਾਂ, ਮੈਂ ਗੱਡੀ ਚਲਾਣੇ ਤੋਂ ਡਰਦੀ ਹਾਂ। ਤੁੰਦੇ ਵਿੱਚੋਂ ਕੋਈ ਇਹ ਸੋਚਦੇ ਹੋਂਗ ਕਿ ਕੱਲ ਸਭਾ ਖਤਮ ਹੋਣ ਦੇ ਬਾਅਦ ਘਰੇ ਕੀ ਜਾਣ ਤੋਂ ਮਿਕੀ ਡਰ ਲੱਗੇ ਕਰਦਾ ਹੈ। ਤੁਸ ਸ਼ੈਤਾਨੇ ਕੀ ਤੁੰਦੇ ਕੋਲੋਂ ਤੁੰਦੀਆਂ ਸ਼ਕਤੀਆਂ ਖੋਣੇ ਦਾ ਹੱਕ ਦੇਵਾ ਦਿਓ ਜਿਹੜੀਆਂ ਤੁੰਦੇ ਕੀ ਇੱਥੇ ਲੱਭਦੀਆਂ ਹਨ, ਕਿਉਂਕਿ ਤੁਸ ਪਹਿਲੇ ਹੀ ਘਰੇ ਕੀ ਵਾਪਸ ਜਾਣੇ ਦਾ ਖੌਫ ਪਾਈ ਲਿੱਤਾ ਹੈ। ਪ੍ਰਭੂ ਤੁੰਦੇ ਕੀ ਇਸ ਕਰਕੇ ਇੱਥੇ ਨਹੀਂ ਲਿਆਏ ਕਿ ਤੁਸ ਘਰੇ ਜਾਣੇ ਤੋਂ ਡਰੋ, ਉਹ ਤੁੰਦੇ ਕੀ ਇੱਥੇ ਲਿਆਏ ਤਾਂ ਕਿ ਤੁਸ ਇੱਥੋਂ ਇੱਕ ਬਦਲੀ ਹੋਈ ਮਨੋਵਰਤੀ ਲੈ ਕੇ ਘਰੇ ਕੀ ਜਾਓ। ਪ੍ਰਭੂ ਚਾਹੁੰਦੇ ਹਨ तुस साहस ते विश्वास कन्ने भरी के घरे की जाओ, ना कि उस डर दे कन्ने जड़ा तुंदे च पहले तो ही है। ते अज मैं तुंदे की सिखाना चाहती हाँ कि 7 तरह के डर के बारे च मैं औरां दे मुकाबले थोड़ा ज़्यादा वक्त ले सकती हाँ। किछ गल्लां तुंदे परिचय दियां होंगियां ते उन्हीं दियां यादां ताज़ा होंगन, किछ गल्लां तुंदे लई थोड़ियां अनोखियां होंगन। ਇਹ ਜਿਹੀਆਂ ਗੱਲਾਂ ਜਿਨ੍ਹਾਂ ਕੋਲੋਂ ਅਸਾਂ ਕੀ ਡਰ ਤੇ ਲੱਗਦਾ ਹੈ, ਪਰ ਉਸ ਡਰ ਤੋਂ ਅਸ ਅਣਜਾਣ ਹੁੰਦੇ ਹਾਂ। ਤੇ ਸਭ ਤੋਂ ਪਹਿਲੇ ਜਿਹਦੇ ਬਾਰੇ 'ਚ ਮੇਰੀ ਗੱਲ ਕਰਨੀ ਹੈ ਉਹ ਹੈ ਮੁਸ਼ਕਿਲਾਂ ਦਾ ਡਰ, ਸੰਕਟ, ਪ੍ਰੀਖਿਆ ਤੇ ਦੁਖੇ ਦਾ ਡਰ। ਤੇ ਸ਼ੁਰੂਆਤ 'ਚ ਮੈਂ ਇਹ ਕਹਿਣਾ ਚਾਹਾਂਗੀ ਕਿ ਇਹਨਾਂ ਤੋਂ ਡਰਨੇ ਦੀ ਲੋੜ ਨਹੀਂ ਹੈ। ਮੇਰਾ ਵਾਅਦਾ ਹੈ ਕਿ ਇਹ ਸਭ ਤੁੰਦੇ ਕੀ ਲੱਭਣਗੇ। ਇੱਕ ਵਾਰੀ ਮੇਰੀ ਇੱਕ ਸਹੇਲੀ ਨੇ ਮਿਕੀ ਗਲਿਆ, ਉਸਦੀ ਉਮਰ 40 ਦੇ ਕੋਲ ਕਾਲ ਹੀ ਤੇ ਉਹ ਪਹਿਲੀ ਵਾਰੀ ਗਰਭਵਤੀ ਹੋਈ ਹੀ ਤੇ ਜਨਮ ਦੇਣੇ ਕੋਲੋਂ ਕਾਫੀ ਡਰੇ ਕਰਦੀ ਹੀ। ਉਹਨੇ ਗਲਾਇਆ ਮਿਕੀ ਡਰ ਲੱਗਦਾ ਹੈ ਕਿ ਪੀੜ ਹੋਂਗ। ਮੈਂ ਗਲਾਇਆ ਮੈਂ ਮਦਦ ਕਰੀ ਸਕਦੀ ਹਾਂ। ਮੈਂ ਗਲਾਇਆ ਤੁਸ ਬਿਲਕੁਲ ਨਾ ਡਰੋ, ਕਿਉਂਕਿ ਪੀੜ ਤਾਂ ਹੋਂਗ ਪਰ ਕਰੋੜਾਂ ਔਰਤਾਂ ਨੇ ਜਨਮ ਦਿੱਤਾ ਹੈ
ਤੇ ਹਾਲੇ ਵੀ ਜੀਵਿਤ ਹਨ, ਜਿਹੜੀਆਂ ਗੱਲਾਂ ਹੋਣਾ ਤੈਅ ਹਨ, ਉਹਨਾਂ ਗੀ ਲਈ ਕੇ ਡਰਨੇ ਦੀ ਲੋੜ ਨਹੀਂ ਹੈ, ਸਮਝਦਾਰੀ ਨਹੀਂ ਹੈ। ਕਿ'यां कि जे अस डरी जाइए ਤਾਂ ਇਸ ਕੰਨੇ ਹੋਣੇ ਵਾਲੀ ਤਕਲੀਫ ਕਈ ਗੁਣਾ ਹੋਰ ਵਧੀ ਸਕਦੀ ਹੈ। ਤੁਸੀਂ ਵੀ ਜਾਣਦੇ ਹੋ ਕਿ ਜੇ ਤੁੰਦੇ ਸਰੀਰ 'ਚ ਕੁਦਰੇ ਪੀੜ ਹੈ ਤੇ ਤੁੰਦੇ ਕੀ ਉਸੀ ਸਹਿਣਾ ਨਹੀਂ ਚਾਹੀਦਾ ਹੈ। 1.5 ਸਾਲ ਪਹਿਲੇ ਜਿਲੇ ਮੇਰੀ ਕਮਰ 'ਚ ਚੋਟ ਆਈ ਹੀ ਤਾਂ ਉਹ ਚੋਟ ਕਾਫੀ ਗੰਭੀਰ ਹੀ ਤੇ ਤਾਂ ਮੈਂ ਸੋਚਿਆ ਕਿ ਹੁਣ ਮੈਂ ਕੀ ਕਰਾਂ। ਹੁਣ ਮੈਂ ਤਾਂ ਬੁੱਢੀ ਹੋਣ ਲੱਗੀ ਕਹਿੰਦੇ ਹੁਣ ਤਾਂ ਮੇਰੀ ਪਿੱਠ ਵੀ ਪੀੜ ਕਰਨ ਲੱਗੀ ਹੈ। ਤਾਂ ਮੈਂ ਇਸ ਕੁਰਸੀ ਦਾ ਇਸਤੇਮਾਲ ਕਰਨ ਲੱਗੀ ਤਾਂ ਇਹ ਕੁਰਸੀ ਮੇਰੀ ਬੜੀ ਚੰਗੀ ਲੱਗਣੇ ਲੱਗੀ। ਮੈਂ ਇਹ ਸੋਚਦੀ ਹਾਂ ਕਿ ਹੁਣ ਮੈਂ ਬਜ਼ੁਰਗ ਹਾਂ ਤੇ ਜੋ ਚਾਹੇ ਕਰੀ ਸਕਦੀ ਹਾਂ, ਇਸ ਕਰਕੇ ਜਿੱਲੇ ਮੈਂ ਬਹਿਣਾ ਚਾਹੁੰਦੀ ਹਾਂ ਤਾਂ ਮੈਂ ਬਈ ਜੰਨੀ ਹਾਂ। ਬਜ਼ੁਰਗ ਹੋਣੇ ਦੇ ਕੰਨੇ ਤੁਸੀਂ ਢੀਠ ਵੀ ਹੁੰਦੇ ਹੋ, ਤੁਸੀਂ ਕੁਰਸੀ ਕੀ ਵੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਜੇ ਤੁਸੀਂ ਖਾਲੀ ਉਹੀ ਹੁੰਦੇ ਹੋ ਜਿਹੜੇ ਤੁਸੀਂ ਅਸਲ 'ਚ ਹੋ ਤੇ ਜੋ ਚਾਹੇ ਕਰਦੇ ਹੋ। ਮਿਗੀ ਦੱਸਿਆ ਗਿਆ ਹੈ, ਤਣਾਵ ਨਾ ਲੈਣ ਦੀ ਕੋਸ਼ਿਸ਼ ਨਾ ਕਰੋ। ਨਾ ਸੋਚੋ ਕਿ ਤੁੰਦੀ ਗਰਦਨ 'ਚ ਪੀੜ ਹੈ। ਦਰਦ ਤੋਂ ਨਾ ਡਰੋ। ਅਸ ਦਰਦ ਕੋਲੋਂ ਜਿੰਨਾ ਡਰ ਗਏ ਉਨਾ ਹੀ ਉਹ ਵਧਗਾ ਤੇ ਜੀਵਨ ਦੇ ਹਰ ਖੇਤਰ 'ਚ ਇਹ ਜਿਹਾ ਹੀ ਹੈ। ਬੱਚਾ ਜੰਮਦਿਆਂ ਹੀ ਤੁੰਦੇ ਕੀ ਦੱਸਿਆ ਜਾਂਦਾ ਹੈ ਕਿ ਸਾਹ ਲਓ ਤੇ ਛੱਡੋ ਤੇ ਇਸੀ ਸੂਤਰ ਦਾ ਇਸਤੇਮਾਲ ਕਰੀਕੇ ਮੈਂ ਅੱਜ ਤੁੰਦੇ ਕੀ ਦੱਸਣਾ ਚਾਹੁੰਦੀ ਹਾਂ ਕਿ ਜਿਸ ਕੁੱਸੇ ਗੱਲ ਕੋਲੋਂ ਤੁਸੀਂ ਡਰਦੇ ਹੋ ਉਹ ਡਰ ਤੁੰਦੀ ਹਾਲਤ ਤੋਂ ਹੋਰ ਗੰਭੀਰ ਬਣਗਾ। ਜਿੱਲੇ ਤੁਸੀਂ ਜਾਣਦੇ ਹੋ ਕਿ ਤੁੰਦੇ ਕੀ ਉਸ ਤੋਂ ਲੰਘਣਾ ਹੈ ਤੇ ਉਸ ਤੋਂ ਡਰਨਾ ਬਿਲਕੁਲ ਬੇਮਾਨੀ ਹੁੰਦਾ ਹੈ। ਤੁੰਦੇ ਕੀ ਇਹ ਕਹਿਣਾ ਹੈ ਕਿ ਪ੍ਰਭੂ ਮੇਰੇ ਉੱਪਰ ਅਨੁਗ੍ਰਹ करके मिकी हिम्मत देने वाले मसीह दे जरिए मैं सब कुछ करी सकदा हाँ। जिंदगी औखी है अस जानते हाँ, पर प्रभु ने असां की पवित्र आत्मा दे सामर्थ कन्ने भेजा है। ਉਹ ਅਸਾਂ ਦੀ ਹਰ ਹਾਲਤ 'ਚ ਮਦਦ ਕਰਨਗੇ ਤਾਂ ਕਿ ਅਸ ਹਰ ਔਖਾ ਕੰਮ ਹੋਠਾਂ ਉੱਪਰ ਮੁਸਕਾਨ ਤੇ ਜ਼ਿਲ੍ਹੇ 'ਚ ਖੁਸ਼ੀ ਆਣੀ ਕੇ ਕਰੀ ਸਕਣ। ਮੁਸ਼ਕਿਲਾਂ ਦੇ ਲਈ ਅਸਾਂ ਕੀ ਪਵਿੱਤਰ ਆਤਮਾ ਲੱਭੀ ਹੈ। ਅਸਾਂ ਦੇ ਲਈ ਕਦੇ ਵੀ ਸਭ ਕੁਝ ਸੌਖਾ ਨਹੀਂ ਹੋਈ ਸਕਦਾ। ਅਸ ਪਵਿੱਤਰ ਆਤਮਾ ਕੰਨੇ ਭਰੇ ਦੇ ਯੋਧਾ ਹਾਂ। ਮਹਾਨ ਕੰਮ ਕਰਨੇ ਤੂੰ ਅਸਾਂ ਕੀ ਆਪਣੇ ਜੀਵਨ 'ਚ ਪ੍ਰਭੂ ਦਾ ਸਮਰਥ ਲੱਭਾ ਹੈ। ਇੱਕ ਵਾਰੀ ਡੇਵ ਮੇਰੇ ਨੇ ਗੱਲ ਕਰਾ ਦੇ ਹੈ ਅਸਾਂ ਦੇ ਦੇਸ਼ ਦੇ ਬਾਰੇ 'ਚ ਤੇ ਉਹਨਾਂ ਨੇ ਮਿਕੀ ਦੱਸਿਆ ਉਸਦੇ ਇਤਿਹਾਸ ਦੇ ਬਾਰੇ 'ਚ ਵੀ ਕਿ ਕਿਸ ਤਰ੍ਹਾਂ ਇੱਕ ਪਰਿਪੂਰਨ ਇਤਿਹਾਸ ਦੀ ਕਿਤਾਬ ਉਹਨਾਂ ਸਾਰੀਆਂ ਗੱਲਾਂ ਦਾ ਬਿਉਰਾ ਦਿੰਦੀ ਹੈ ਜਿਹੜੀ ਪ੍ਰਭੂ ਨੇ ਉੱਥੇ ਕੀਤੀਆਂ ਹੀਆਂ। ਇਹ ਅਸਮਾਨੀਆਂ ਗੱਲਾਂ ਹਨ ਜਿਹੜੀਆਂ ਈਸ਼ਵਰ ਨੇ ਅਸਾਂ ਦੇ ਦੇਸ਼ 'ਚ ਸ਼ੁਰੂਆਤੀ ਦਿਨਾਂ 'ਚ ਕੀਤੀਆਂ ਹੀਆਂ ਤੇ ਇਹ ਇਹੋ ਜਿਹਾ ਇਸ ਕਰਕੇ ਹੋਇਆ ਕਿ ਲੋਕੀ ਨਿਰਭਰ ਹੈ ਪ੍ਰਭੂ ਦੇ ਵਚਨ ਉੱਪਰ। ਅਸਾਂ ਦੇ ਕਾਨੂੰਨ ਦੀ ਬੁਨਿਆਦ ਹੀ ਪ੍ਰਭੂ ਦਾ ਵਚਨ ਤੇ ਉਹ ਗਲਾਦ ਹੈ ਕਿ ਜੇ ਪ੍ਰਭੂ ਕੀ ਇਤਿਹਾਸ ਵਿੱਚੋਂ ਹਟਾਇਆ ਗਿਆ ਜਿਵੇਂ ਕਿ ਅੱਜ ਕੀਤਾ ਗਿਆ ਹੈ ਸਕੂਲ ਜਾਂ ਲਾਇਬ੍ਰੇਰੀਆਂ 'ਚ ਜਾਂ ਇਤਿਹਾਸ ਤੋਂ ਉਹਨਾਂ ਕਿਤਾਬਾਂ 'ਚੋਂ ਜਿਨ੍ਹਾਂ 'ਚ ਈਸ਼ਵਰ ਹੈ ਹੀ ਨਹੀਂ ਹੈ ਹੁਣ ਤੇ ਇਸ ਕਰਕੇ ਸਭ ਸੁਭਾਵਿਕ ਹੈ। ਖੈਰ ਪ੍ਰਭੂ ਦੇ ਬਿਨਾਂ ਸੁਭਾਵਿਕ ਹਨ। ਅਸ ਕਿਸੇ ਹੋਰ ਤੋਂ ਜ਼ਿਆਦਾ ਨਹੀਂ ਪਰ ਅਸਾਂ ਕੋਲ ਹੈ ਸਰਵੋਤਮ ਤੇ ਇਸ ਕਰਕੇ ਅਸ ਸਰਵੋਤਮ ਜੀਵਨ ਜੀ ਕੇ ਸਰਵੋਤਮ ਕੰਮ ਕਰੀ ਸਕਦੇ ਹਾਂ। ਤੇ ਮੈਂ ਕਿ ਅੱਜ ਤੁੰਦੇ ਕੀ ਪ੍ਰੋਤਸਾਹਿਤ ਦੇਣਾ ਹੈ ਕਿ ਤੁਸਾਂ ਕੀ ਡਰਨਾ ਨਹੀਂ ਹੈ। ਡਰ ਲੱਗੀ ਸਕਦਾ ਹੈ ਪਰ ਤੁੰਦੇ ਕੀ ਬਿਲਕੁਲ ਵੀ ਡਰਨਾ ਨਹੀਂ ਹੈ। ਖਾਲੀ ਡਰ ਲੱਗਣ 'ਚ ਤੇ ਪੈ ਪੀਤ ਹੋਣੇ 'ਚ ਕਾਫੀ ਬੜਾ ਫਰਕ ਹੈ। ਤੁਸ ਥਰਥਰਾਂਦੇ ਘੁਟਨਿਆਂ ਤੋਂ ਸੁੱਖੀ ਜ਼ਬਾਨ ਤੋਂ ਤੇ ਤੇਜ਼ੀ ਕੰਨੇ ਧੜਕਦੇ ਹੋਏ ਦਿਲੇ ਤੋਂ ਅੱਗੇ ਵਧੀ ਕੇ ਗਲਾਈ ਸਕਦੇ ਹੋ ਕਿ ਪ੍ਰਭੂ ਮੇਰੇ ਕੰਨੇ ਹਨ। ਉਹ ਮੇਕੀ ਨਹੀਂ ਛੜ ਗਏ ਤੇ ਨਾ ਹੀ ਕਦੀ ਤਿਆਗ ਗਏ ਤੇ ਉਹ ਮੈਂ ਸਭ ਕੁਝ ਕਰਗਾ ਜਿਹੜਾ ਮੇਕੀ ਕਰਨਾ ਹੈ। ਮੇਰਾ ਮਤਲਬ ਮੇਕੀ ਉਹ ਸਭ ਕਰਨ ਦੀ ਆਜ਼ਾਦੀ ਹੈ ਜਿਹੜਾ ਮੈਂ ਕਰਨਾ ਚਾਹੁੰਦਾ ਹਾਂ। ਮੈਂ ਕਦੇ ਨਹੀਂ ਡਰਗਾ ਮੇਰਾ ਕੋਈ ਕੇ ਬਗਾੜੀ ਲੇਗਾ। ਆਪਣੇ ਜੀਵਨ 'ਚ ਕਿ ਕੋਈ ਇਸ ਦੇ ਲਈ ਤਿਆਰ ਹੈ ਹੁਣ? ਧੰਨਵਾਦ। ਤੇ ਤੁੰਦੇ ਕੀ ਸੰਕਟ ਤੋਂ ਡਰਨਾ ਨਹੀਂ ਹੈ। ਸੰਕਟ ਆਉਂਗਾ ਇਸ ਕਰਕੇ ਤੁੰਦੇ ਕੀ ਡਰਨਾ ਨਹੀਂ ਹੈ। ਉਹ ਆਂਗਾ ਤਾਂ ਤੁਸ ਗਲਾਂਗੇ ਕਿ ਇਹ ਤਾਂ ਹਿੰਮਤ ਦੇਣੇ ਵਾਲਾ ਨਹੀਂ ਹੈ। ਆਹੋ ਇਹ ਸੱਚ ਹੈ। ਮੈਂ ਕਿ ਤੁੰਦੇ ਕੀ ਝੂਠੀ ਉਮੀਦ ਨਹੀਂ ਦੇਣੀ ਹੈ। ਇੱਥੇ ਖਲੋਈ ਕਿ ਇਹ ਗੱਲਾਂ ਨਾ ਬੇਵਕੂਫੀ ਹੋਂ ਕਿ ਦੇਖੋ ਜੇ ਤੁਸ ਵਿਸ਼ਵਾਸ 'ਚ ਵੱਧੇਗੇ ਤਾਂ ਸ਼ੈਤਾਨ ਤੁੰਦੇ ਤੋਂ ਦੂਰ ਰਹੇਗਾ ਤੇ ਉਹ ਤੁੰਦੇ ਜੀਵਨ 'ਚ ਕੋਈ ਪਰੇਸ਼ਾਨੀ ਨਹੀਂ ਪਾਂਗਾ। ਇਹ ਮੂਰਖਤਾ ਹੈ। ਮੇਰੇ ਖਿਆਲ 'ਚ ਇਹ ਜੀ ਸਿੱਖਿਆ ਦੇ ਕਾਰਨ ਹੀ ਲੋਕਾਂ ਦਾ ਪਤਨ ਹੁੰਦਾ ਹੈ। ਉਧਾਰ ਪਾਣੇ ਹੀ ਦੇਖੋ ਹੁਣ ਈਸ਼ੂ ਤੁੰਦੇ ਜੀਵਨ 'ਚ ਸਭ ਕੁਝ ਠੀਕ ਕਰੀ ਦੇਂਗਨ ਸ਼ਾਇਦ ਆਹੋ ਪਰ ਇਹੋ ਜਿਹਾ ਕਰਨ 'ਚ ਉਹਨਾਂ ਕੀ ਤੁੰਦੀ ਉਮੀਦ ਤੋਂ ਜ਼ਿਆਦਾ ਵਕਤ ਲੱਗੀ ਸਕਦਾ ਹੈ। ਉਹ ਚਾਹੁੰਦਾ ਹੈ ਕਿ ਅਸ ਔਖਾ ਕੰਮ ਕਰਨਾ ਸਿੱਖੀ ਲਈਏ ਤੇ ਪਰੇਸ਼ਾਨੀਆਂ ਤੋਂ ਨੱਠਣ ਦੇ ਬਜਾਏ ਖੁਸ਼ ਰਹੀਏ। ਮਰਕੁਸ
4:35 ਈਸ਼ੂ ਚੇਲਿਆਂ ਦੇ ਕਨੇ ਕਿਸ਼ਤੀ ਪਰ ਸਵਾਰ ਹੋਏ ਤੇ ਉਹਨਾਂ ਨੇ ਗਲਿਆ ਚਲੋ ਅਸ ਉਸੀ ਪਾਸੇ ਚਲਦੇ ਆਂ। ਹੁਣ ਜਿੱਲੇ ਈਸ਼ੂ ਗਲਾਂਦੇ ਹਨ ਚਲੋ ਉਸ ਪਾਸੇ ਚਲੀਏ ਤਾਂ ਇਹ ਤੇ ਹੈ ਕਿ ਤੁਸ ਪਾਰ ਪੁੱਜ ਗਏ, ਇਹ ਬਿਲਕੁਲ ਸੌਖਾ ਹੈ। ਖੈਰ ਆਓ ਦਿਖਨੇ ਆ ਕਿ ਉਹਦੇ ਬਾਅਦ ਉੱਥੇ ਕੀ ਹੋਇਆ। ਤੇ ਉਹ ਭੀੜ ਕੀ ਛੱਡੀ ਕੇ ਜਿਉ ਜਿਹਾ ਹਾ ਉਹ ਜਿਹਾ ਹੀ ਉਸ ਕਿਸ਼ਤੀ ਉੱਪਰ ਚੱਲੀ ਗਏ, ਉਸੀ ਕਿਸ਼ਤੀ ਉੱਪਰ ਜਿਸ ਉੱਪਰ ਉਹ ਬੈਠੇ ਦਾ ਹਾਂ। ਤੇ ਉਸਦੇ ਕੰਨੇ ਹੋਰ ਵੀ ਕਿਸ਼ਤੀਆਂ ਹੀਆਂ ਤਾਂ ਬੜੀ ਆਂਦੀ ਆਈ ਤੇ ਉਹ ਭਿਅੰਕਰ ਤੂਫਾਨ ਹਾਂ ਤੇ ਲਹਿਰਾਂ ਕਿਸ਼ਤੀਆਂ ਉੱਪਰ ਇੱਥੇ ਆਣ ਲੱਗੀਆਂ ਕਿ ਉਹ ਪਾਣੀ ਕੰਨੇ ਤਕਰੀਬਨ ਭਰੀ ਗਈਆਂ। ਈਸ਼ੂ ਨੇ ਗਲਾਇਆ ਚਲੋ ਉਸ ਪਾਰ ਚੱਲਨੇ ਆ ਤੇ ਅਗਲੀ ਪਲੇ ਭਿਅੰਕਰ ਆਂਦੀ ਆਈ ਹੀ, ਪਰ ਉਹ ਆਪੂ ਪਿਛਲੇ ਹਿੱਸੇ ਪਰ ਗੱਦੇ ਉੱਪਰ ਸੁੱਤਾ ਹਾਂ। ਕਿ ਤੁੰਦੇ ਕੀ ਕਦੇ ਲੱਗਿਆ ਕਿ ਈਸ਼ੂ ਤੁੰਦੇ ਜੀਵਨ 'ਚ ਸੁੱਤੇ ਦੇ ਹਨ? ਤਾਂ ਉਹਨਾਂ ਨੇ ਉਸੇ ਜਾਇ ਕੇ ਗਲਾਇਆ ਕਿ ਗੁਰੂ ਤਿੰਦੀ ਫਿਕਰ ਨਹੀਂ ਹੈ ਕਿ ਅਸ ਖਤਮ ਹੋਏ ਕਰਦੇ ਆ। ਤਾਂ ਉਸਨੇ ਉੱਠੀ ਕੇ ਆਂਦੀ ਕੀ ਡਾਂਟਿਆ ਤੇ ਪਾਣੀ ਕੀ ਗਲਾਇਆ ਸ਼ਾਂਤ ਰਹਿ ਥਮੀ ਜਾ। ਫਿਰ ਆਂਦੀ ਰੁਕੀ ਗਈ। ਮਨੋ ਜੀਆਂ ਉਦਮ ਮਚਾਈ ਕੇ ਥੱਕੀ ਗਈ ਹੋਏ ਤੇ ਉੱਥੇ ਫੌਰਨ ਬੜਾ ਚੈਨ ਹੋਈ ਗਿਆ ਤੇ ਪਰਿਪੂਰਨ ਸ਼ਾਂਤੀ ਛਾਈ ਗਈ। ਹੁਣ ਮੈਂ ਤੁੰਦੇ ਲੋਕਾਂ ਗੀ ਇੱਥੇ ਉਸ ਵਚਨ ਕਨੇ ਨਿੱਕੀ ਜਿਹੀ ਦਾਵਤ ਦੇਣਾ ਚਾਹਨੀ ਆ, ਜੇ ਈਸ਼ੂ ਆਪੂ ਸ਼ਾਂਤ ਹੁੰਦੇ ਤੇ ਉਸ ਆਂਦੀ ਕੀ ਸ਼ਾਂਤ ਨਹੀਂ ਕਰੀ ਪਾਉਂਦੇ, ਤੁਸ ਅਸ਼ਾਂਤ ਹੋਈ ਗਏ ਸ਼ਾਂਤੀ ਨਹੀਂ ਪਾਈ ਸਕਦੇ। ਤੇ ਕਈ ਵਾਰੀ ਇਆਂ ਹੁੰਦਾ ਹੈ ਕਿ ਅਸ ਅਸ਼ਾਂਤ ਹੁੰਦੇ ਹਾਂ ਤੇ ਅਸਾਂ ਦੀ ਅਸ਼ਾਂਤੀ ਉਹਨਾਂ ਹਾਲਾਤਾਂ ਕੀ ਹੋਰ ਵੀ ਬੱਦਰ ਬਣਾਉਂਦੀ ਹੈ। ਅਸਲ 'ਚ ਅਸ ਆਪਣੀਆਂ ਪਰੇਸ਼ਾਨੀਆਂ ਕੀ ਆਪੂ ਵਧਾਈ ਦਿੰਦੇ ਹਾਂ, ਪਰ ਅਸ ਜਿੱਲੇ ਸ਼ਾਂਤ ਹੁੰਦੇ ਹਾਂ ਤਾਂ ਸ਼ੈਤਾਨ ਵੀ ਚਕਰਾਈ ਜਾਂਦਾ ਹੈ। ਉਹ ਅਸਮੰਜਸ 'ਚ ਪਈ ਕੇ ਪੂਰੀ ਤਰ੍ਹਾਂ ਤਣਾਵਗ੍ਰਸਤ ਰਹਿੰਦਾ ਹੈ। ਜਿੱਲੇ ਉਹ ਤੁਸਾਂ ਉੱਪਰ ਆਪਣੀ ਹਰ ਚਾਲ ਚੱਲਦਾ ਹੈ ਤਾਂ ਫਿਰ ਵੀ ਤੁਸ ਸ਼ਾਂਤ ਰਹੀ ਕੇ ਪ੍ਰੇਮ 'ਚ ਚਲਦੇ ਹੋਏ ਪ੍ਰਭੂ ਦੀ ਸਤੁਤੀ ਕਰਦੇ ਰਹੋ। ਹੁਣ ਸੁਣੋ ਕਿ ਕਿਸ ਤਰ੍ਹਾਂ ਆਤਮਿਕ ਯੁੱਧ ਕਰੀ ਕੇ ਤੁਸ ਜੀਵਨ ਦਾ ਲੁਤਫ ਚੁੱਕੀ ਸਕਦੇ ਹੋ। ਹੁਣ ਵਚਨ 40 ਆਇਤ 8 ਤੇ ਉਸਨੇ ਉਸੀ ਗਲਾਇਆ ਕਿ ਤੁਸ ਇਹ ਕਿਆਂ ਕਰਦੇ ਹੋ ਕਿ ਤੁੰਦੇ ਕਿ ਹਲੇ ਵੀ ਵਿਸ਼ਵਾਸ ਨਹੀਂ, ਤੁਸ ਅਵਿਸ਼ਵਾਸੀ ਕਿਆਂ ਹੋ। ਉਹਦੇ ਡਰ ਦੇ ਕਾਰਨ ਪ੍ਰਭੂ ਯੀਸ਼ੂ ਨੇ ਉਹਨਾਂ ਕੀ ਡਾਂਟਿਆ ਤੇ ਜਿੱਲੇ ਅਸ ਆਂਦੀ ਚੁੰਦੇ ਆ ਤਾਂ ਅਸਾਂਗੀ ਉਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਜਿੱਲੇ ਕਿ ਆਂਦੀ ਨਹੀਂ ਹੁੰਦੀ ਹੈ ਜਾਂ ਆਂਦੀ 'ਚ ਅਸ ਇਸ ਤਰ੍ਹਾਂ ਰਹੋ ਮੰਨੋ ਕੋਈ ਆਂਦੀ ਹੈ ਹੀ ਨਹੀਂ ਹੈ। ਜੈਵੰਤ ਤੋਂ ਵੀ ਬੱਦੀ ਕੇ ਜੀਣੇ ਦਾ ਮਤਲਬ ਕੀ ਹੈ? ਇਸ ਦਾ ਮਤਲਬ ਹੈ ਕਿ ਇਹ ਮੰਨਣਾ ਕਿ ਅਸਾਂ ਜੈ ਪਾਈ ਹੈ ਪਰੇਸ਼ਾਨੀ ਤੋਂ ਘਿਰੇ ਜਾਣੇ ਤੋਂ ਪਹਿਲਾਂ ਹੀ। ਇਸ ਕਰਕੇ ਜਿੱਲੇ ਤੁਸ ਪਰੇਸ਼ਾਨੀ ਦੀ ਆਟ ਸੁਣਦੇ ਹੋ ਤਦੋਂ ਤੁਸ ਨਿਰਾਸ਼ ਨਾ ਹੋਵੋ, ਬਲਕਿ ਇਆਂ ਕਹੋ ਕਿ ਮੈਂ ਪਹਿਲੇ ਤੋਂ ਹੀ ਜਿੱਤ ਹਾਸਿਲ ਕੀਤੀ ਹੈ, ਮੈਂ ਇਸ ਤੋਂ ਜਾਵਾਂ ਵੀ ਤੇ ਪ੍ਰਭੂ ਮੇਰੇ ਕੰਨੇ ਹਨ। ਇਸ ਕਰੀ ਮੈਂ ਇਸ ਤੋਂ ਪਰੇਸ਼ਾਨ ਨਹੀਂ ਹੋਊਂਗਾ ਬਲਕਿ ਇਸ ਤੋਂ ਜਿੱਤੀ ਜਾਂਗਾ ਤੇ ਮੈਂ ਉਹੀ ਕਰਗਾ ਜਿਸ ਦੀ ਮਿੱਕੀ ਲੋੜ ਹੈ। ਮੈਂ ਆਪਣਾ ਆਨੰਦ ਤੇ ਆਪਣੀ ਖੁਸ਼ੀ ਕਿਸੇ ਵੀ ਗੱਲ ਤੋਂ ਖੋਣੇ ਨਹੀਂ ਦਿੰਗਾ। ਮੈਂ ਆਪਣਾ ਦਿਨ ਵੀ ਖਰਾਬ ਨਹੀਂ ਹੋਣੇ ਦਿੰਗਾ। ਮੈਂ ਉਹੀ ਕਰਗਾ ਜਿਹੜਾ ਮਿੱਕੀ ਕਰਨਾ ਚਾਹੀਦਾ ਹੈ, ਜਿਹੜਾ ਮੇਰਾ ਕਰਨੇ ਦਾ ਮਨ ਹੈ ਯੀਸ਼ੂ ਦੇ ਨਾਂ 'ਚ। ਆਮੀਨ। ਦੇਖੋ ਅਸੀਂ ਵੀ ਬੋਈ ਕੇ ਸਭ ਕਰਦੇ ਹਾਂ ਜਿਹੜਾ ਤੁੰਦੀ ਕੀ ਕਰਨਾ ਪਉਂਦਾ ਹੈ ਤੇ ਮੇਰੇ ਉੱਪਰ ਦੇਖਭਾਲ ਕਰਨ ਦੀ ਜ਼ਿੰਮੇਦਾਰੀ ਹੈ ਮੇਰੀ ਵਿਧਵਾ ਮਾਸੀ ਦੀ ਤੇ ਉਹਦੀ ਆਪਣੀ ਔਲਾਦ ਨਹੀਂ ਹੈ ਤਾਂ ਮੇਰੀ ਮਾਂ ਦੀ। ਮੇਰੀ ਮਾਂ 87 ਸਾਲਾਂ ਦੀ ਹੈ ਤੇ ਮੇਰੀ ਮਾਸੀ 84 ਸਾਲਾਂ ਦੀ ਤੇ ਦੋਵੇਂ ਜੀਵਨ ਸਹਾਰਾ ਗ੍ਰਹਿ 'ਚ ਹਨ। ਮੇਰੀ ਮਾਂ ਦੀ ਥੋੜ੍ਹੀ ਦੇਰ ਪਹਿਲੇ ਇੱਕ ਸਵਸਥ ਕੇਂਦਰ 'ਚ ਰੱਖਿਆ ਗਿਆ ਹਾਂ ਜਿ'यां ਕਿ ਉਹਦੇ ਸਵਸਥ 'ਚ ਗਿਰਾਵਟ ਹੀ ਤੇ ਹੁਣ ਉਹਨਾਂ ਦੀ ਹਸਪਤਾਲ ਲੈ ਜਾਣੇ ਦੀ ਲੋੜ ਹੈ। ਉਹਦਾ ਦਿਲ ਅਕਾਰਯਕਸ਼ਮ ਹੋਣ ਦੇ ਕਾਰਨ ਦੁਈ ਵਾਰੀ ਮੇਰੀ ਮਾਂ ਕੀ ਗਹਿਰੀ ਨਿੰਦਰ ਸਵਾਈ ਕੇ ਉਹਦੀ ਧੜਕਣ ਰੋਕੀ ਕੇ ਉਸੀ ਦੁਬਾਰਾ ਸ਼ੁਰੂ ਕੀਤਾ ਗਿਆ ਤੇ ਮੇਰੀ ਕੁੜੀਆਂ ਵੀ ਮੇਰੀ ਕਾਫੀ ਮਦਦ ਕਰਦੀਆਂ ਹਨ ਆਪਣੇ 6 ਬੱਚਿਆਂ ਦੇ ਕੰਨੇ। ਤੇ ਜਿੱਲੇ ਤੁੰਦੇ 6 ਬੱਚੇ ਹੁੰਦੇ ਹਨ ਤਾਂ ਤੁਸੀਂ ਕਾਫੀ ਵਿਅਸਤ ਹੁੰਦੇ ਹੋ ਤੇ ਮੈਂ ਵੀ ਆਪਣੀ ਸੇਵਾ 'ਚ ਵਿਅਸਤ ਰਹਿੰਦੀ ਹਾਂ। ਮੇਰੀ ਕੁੜੀਆਂ ਦੇ ਲਈ ਇਹ ਸਭ ਕਰੀ ਪਾਣਾ ਮੇਰੇ ਲਈ ਤਕਰੀਬਨ ਨਾਮੁਮਕਿਨ ਹਾਂ ਕਿਉਂਕਿ ਉਹਦੀ ਸਿਹਤ 'ਚ ਉਤਾਰ ਚੜਾਵ ਚੰਗਾ ਰਹਿੰਦਾ ਹੈ ਜਿਸ ਦੇ ਕਾਰਨ ਉਹਨਾਂ ਕੀ ਡਾਕਟਰਾਂ ਕੀ ਲਗਾਤਾਰ ਦਿਖਾਣਾ ਪੈਂਦਾ ਹੈ। ਅਸਾਂ ਹਾਲ 'ਚ ਹੀ ਉਹਨਾਂ ਕੀ ਇੱਕ ਦੇਖਭਾਲ ਕੇਂਦਰ 'ਚ ਰੱਖਿਆ ਹੈ ਪਰ ਉਹ ਹਮੇਸ਼ਾ ਕਾਲ ਕਰਦੇ ਰਹਿੰਦੇ ਹਨ। ਅਸ ਉਹਨਾਂ ਕੀ ਹਸਪਤਾਲ ਲੈ ਜਾਂਦੇ ਹਨ ਤੇ ਉਹ ਸ਼ਹਿਰ ਦੇ ਬਾਹਰ ਹੁੰਦੀ ਹੈ ਤੇ ਕੁੱਸੇ ਕੀ ਜਾਣਾ ਹੀ ਹਾਂ। ਤੇ ਇੱਕ ਵਾਰੀ ਮੈਂ ਆਪਣੀ ਕੁੜੀ ਕੀ ਫੋਨ ਕੀਤਾ ਤੇ ਗਲਾਇਆ ਮੈਂ ਗਲਾਣਾ ਤੇ ਨਹੀਂ ਚਾਹੁੰਦੀ ਪਰ ਹੁਣੇ ਮੇਗੀ ਨਰਸਿੰਗ ਹੋਮ ਤੋਂ ਫੋਨ ਆਇਆ ਕਿ ਉਹ ਨਾਨੀ ਕੀ ਹਸਪਤਾਲ ਲਿਜਾਵਾ ਦੇ ਹਨ ਤੇ ਉਹ ਤਕਲੀਫ 'ਚ ਹੈ। ਤਾਂ ਮੇਰੀ ਕੁੜੀ ਨੇ ਗਲਾਇਆ ਕਿ ਮੈਂ ਉਹਦੀ ਦੇਖਭਾਲ ਕਰਗੀ। ਮੈਂ ਗਲਾਇਆ ਮੈਂ ਕਿ ਕਾਫੀ ਬੁਰਾ ਲੱਗੇ ਕਰਦਾ ਹੈ ਕਿ ਤੇ ਕਿ ਜਾਣਾ ਪਊਦਾ ਹੈ ਪਰ ਉਹ ਬੋਲੀ ਕਿਜ ਨਹੀਂ ਮਮਾ ਇਹ ਜੀਵਨ ਦਾ ਹਿੱਸਾ ਹੈ ਤੇ ਮੈਂ ਕਿ ਉਸ ਪਰ ਇੰਨਾ ਫਕਰ ਹੋਇਆ। ਮੈਂ ਗਲਾਇਆ ਕਾਸ਼ ਪ੍ਰਭੂ ਮੈਂ ਵੀ ਉਹਦੀ ਉਮਰ 'ਚ ਇੰਨਾ ਜੀ ਸਮਝਦਾਰੀ ਦਾ ਵਰਤਾਵ ਕਰੀ ਪਾਉਂਦੀ।
मिगी खुशी है कि उसी मेरे तो बेहतर शिक्षा लब्भी है। उसी इस विषय च मैं दोबारा उस कन्नै गल कीती ते ओह् बोली, "ओह् ते मेरा फर्ज हा। इस करियै इस गल गी लेइयै तुं'दी गी परेशान होने दी लोड़ नहीं है।" ते मैं चाह्गी कि तुस इस गल गी अपने दिलै उप्पर अंकित ना करो। इस गल गी लेइयै परेशान होने दी लोड़ नहीं है जेह्ड़ा तुं'दे गी कुसै बी तरह करनी है। कि'यां कि परेशान होने कन्नै हालात नहीं बदलगे, बल्कि तुस अपने आप अस्वस्थ होंग। ते अज्ज तुस इक निक्की जेही गल अपने दिलै उप्पर लिखी लो, अपनी नोटबुक च हर जगह लिखी है मैं। ते ओह् है डरना नहीं, सामना करो। डरना नहीं, सामना करो। करंतियो 16:9 च पौलुस ने गलाया है, मेरे लिए एक बड़ा जे उपयोगी द्वारा खुल्लेआ है ते विरोधी बहुते जे हन। हर मौके दे कन्नै विरोध होंदा है। नਵੇਂ पायदान ਦਾ ਅਰਥ ਹੁੰਦਾ ਹੈ ਨਵਾਂ ਸ਼ੈਤਾਨ। तुस पदोन्नति ਦੇ ਲਈ प्रार्थना करो, पर ये याद रखो कि तुंदा सुपरवाइजर या बॉस बनन दा अर्थ है कि हुन तुंदे गी नापसंद करने आह्लें दी संख्या वध गई। मैं नकारात्मक बनने दी कोशिश नहीं करे करदी आं, पर एह् सच्चाई है। तुस सोचो कि सारे मिगी चांह्दे हन, पर नहीं चाहंगे। तुस चांह्दे हो कि इस करिकै हर कोई तुंदे गी नहीं चाहंगा। एह् इस विशे च मैं लोकां गी जिन्ना सखांदी आं उन्ना ही घट्ट है। तुंदे गी अपने जीवन च एह् तय करना होग कि तुस अपनी अक्खां सकारात्मक ते चंगियां गल्लां उप्पर लगांगे ते जेह्ड़ा लोकी शिकायत करने दे अलावा कि जो होर कम्म नहीं करदे, खाली शिकायत ही करदे हन, उंदे कारण तुस कदे परेशान नहीं होंगे। नहीं तां तुस अपना लक्ष्य गवाई देंगे ते तुंदे गी जेह्ड़ा करना चाहिदा है ओह् तुस नहीं करी पांगे। तुस प्रभु गी जानो, तुस प्रभु च कौन हो एह् जानो। प्रभु तुंदे गी चांह्दे हन ते तुंदे लेई उंदी योजना है एह् जानो। तुंदे जीवन च परेशानी आने तो पैह्लां प्रभु तुंदे गी छुड़ाने दी योजना बनाई चुके हन। ओह् पैह्ले तो ही तुंदा छुटकारा तय करी दे हन। इस करिकै असांगी बाइबल दी बोली बोलनी चाहिदी है। मिगी एह् लड़ाई लड़न दी लोड़ नहीं है। एह् लड़ाई मेरी नहीं, प्रभु दी है। मैं खुशी ते शांति च रहंग ते प्रभु जो भी करने की गलांग मैं करंग, पर मैं प्रभु च बेफिक्र होई के डिगगा नहीं। ओह् मेरे दुश्मनां गी मेरे पैरां थल्ले करन। तुसें निश्चय करो कि इस धरती उप्पर एह् तुंदा आखरी दिन भी होया तां भी तुंदे गी डरने दा मौका ना देओ। नंबर 2, ना सोचो कि तुंदे गी जो करना चाहिदा है ओह् सब मिलग जिल्ले तुस कुसै गी गलांदे हो कि उन्हां गी जो चाहिदा है ओह् नहीं मिलगा। या उस भीड़ गी दिक्खो जिन्हां गी जे मैं एह् कवां कि तुस प्रभु गी जो किश करन दे लेई कवा दे हो, प्रभु दी मर्जी ना होई ते तुस केह् चांह्दे हो कि तुंदे गी ना लब्भे? मेरे लेई कोई ताली नहीं बजांगा हुण? मैं इन्ना बोल्ले करदी आं, मेरे लेई इक बारी भी कोई ताली नहीं बजांगा? लोकी गलानगे कि ओह् कोई मन भावना लुहावना संदेश नहीं है। पर सच्चाई एह् है कि तुसां गी कुसै गी भी ओह् सब किश करने के लेई नहीं लभगा जेह्ड़ा तुस चांह्दे हो। तुस गलत मंगदे हो, तुस गलत इरादेयां कन्नै प्रार्थना करदे हो। हर कुसै गी ओह् नहीं मिलदा जेह्ड़ा उ'नें गी चाहिदा है। जे तुं'दे गी प्रभु ने प्रेम है ते तुस खुश रहंग। देखो जेह्ड़ी चीज असांगी मती चाहिदी है ओह् असांगी ज्यादा डरांदी है। इस ख्याल कन्नै कि शायद ओह् असांगी कदी भी नहीं लभगी। तां फिरी ओ माय गॉड, जे मेरा ब्याह नहीं हुंदा तां फिर शायद तुं'दी शादी नहीं हुंदी। ते एह्दा इक होर रुख है। दिक्खो अपनी मनमानी करने हेतु तुं'दे गी कुसै दी इजाजत नहीं लेनी होग। ब्याह्ता होना मिगी चंगा लगदा है। ब्याह करने कन्नै मिगी कोई गुरेज नहीं है, लेकिन ओह्दे बिना भी खुश रेही सकदे हो। खैर एहो जेहा जे एह् होया तां केह् होग, जे ओह् होया तां केह् होग। मिगी एह् नहीं लगदा, मिगी ओह् बर्दाश्त नहीं हुंदा। हुन असाधारण चलो अपने जीवन गी अलौकिक बनाई के यकीन करो कि तुस सब किश करी सकदे हो। खुश रैह्न दे लेई तुं'दे गी ब्याह दी लोड़ नहीं है, बच्चें गी जन्म देन दी लोड़ नहीं है, नौकरी च या पदोन्नति दी लोड़ नहीं है, या अपने बास गी खुश करने दी लोड़ नहीं है। खुशी तुं'दे अंदर रैंह्दी है, बिल्कुल तुं'दे विच। सुना तुसें सारेआं ने, खुशी तुं'दे च रैंह्दी है। मिगी डर है कि जेह्ड़ा मैं चाहिदा हा ओह् नहीं लब्भेआ। खैर ते फिर यीशु अंगर प्रार्थना करो।
प्रभु तुस जे चाहो तो एक कटोरा मेरे ते दूर करो, पर मैं नहीं, बल्कि तुंदी इच्छा पूरी होए। तुंदे की हमेशा ही डर लगा कि तुस जो चाहते हो तुंदे की नहीं लभगा। असल च असांगी जो चाहिदा है उसदे लिए अस ज्यादा मंगदे हां। असांगी ਇਹ ਗਲਾਣਾ ਚਾਹੀਦਾ ਹੈ ਕਿ ਪ੍ਰਭੂ ਮਿਕੀ ਆਪਣੀ ਇੱਛਾ ਕਰਨੇ ਦੋ। ਤੁੰਦੇ ਕੀ ਜੋ ਚਾਹੀਦਾ ਉਹੀ ਮਿਕੀ ਦਿਓ। मैं तुसां च आनंदित रहंगा। तुस मेरे दिले दी सारी सही ख्वाहिशां पूरी करेंगे। मेरे लिए जो सही है वो मिकी देंगे। जिले भी मिकी वचन च कोई गल साफ लभदी है तां मैं ओहदे लिए प्रभु कन्ने प्रार्थना करदी हां, पर जे ਉਹ मिकी इत्थे साफ ना लब्बे तां मैं गलानी हां प्रभु मिकी तुसां तो ਇਹ ਚਾਹੀਦਾ है, मिकी ਇਹੋ ਜਿਹਾ लगदा है कि मिकी ਇਹ ਚਾਹੀਦਾ है, पर जे ਇਹ गलत है ਤੇ तुस मिकी ना दिओ। ਕਿਉਂਕਿ ਮੇਰੇ ਜੀਵਨ ਚ ਕੁਝ ਗੱਲਾਂ ਇਹੋ ਜਿਹੀਆਂ ਹਨ ਜਿਹੜੀਆਂ ਸਹੀ ਨਹੀਂ ਹਨ। ठीक है, तुंदे चो किन्ने लोकां ने अपनी शरीरिक इच्छावां दे मुताबिक प्रभु तो इहो जिहा मंगिया ਜਿਹੜੇ तुंदे ਲਈ सही नहीं हा, ਜਿਹਦੇ ਲਈ ਬਾਅਦ ਚ तो कि दुख होया है, बेहद दुख। तुंदे ਲਈ जो सही है ਉਹੀ प्रभु देंगे ते प्रभु तुंदे की ਉਹ चीज सही तरीके कन्ने सही वक्त उपर देंगे। इस यकीन दे कन्ने असांगी डरना नहीं है कि असांगी जो चाहिदा है ਉਹ असांगी नहीं लभगा ते डरना छड्डी के उसका सामना करो। तुंदी मर्जी पूरी नहीं होंगी। अज इत्थे बैठे हुए किसी भी बंदे की वो सब कुछ कदे नहीं मिलगा जड़ा उसे चाहिदा है। देखो किसी ने ताली नहीं बजाई है ना, मैं पहले ही तुंदे की चेतावनी दी ही, फिर भी तुसा ने ताली नहीं बजाई। इयां लगदा है जियां इत्थे सब्बां की सप संगी है ना। मजेदार नहीं है? काफी मजेदार है। ए शरीर इदा चाहिदा, ए चाहिदा, ऊ चाहिदा, ऊ चाहिदा। प्रभु असांगी हमेशा वो नहीं दिंदे जड़ा असांगी चाहिदा। वो असांगी हमेशा वही दिंदे हन जड़ा असां दे लई लाभदायक हुंदा है। ते तुंदे की कोई गल सही नहीं लगदी तां इहदा मतलब ये नहीं है कि वो तुंदे लई आखिरी च सही साबित नहीं होंगा। कई बारी असां उपर मनमानी करने की तो सवार हुंदी है। मेरी जिंदगी च कई साल यह जे हैं मैं तुंदी मर्जी पूरी ना होने पर खुश नहीं होना चाहती ही। मनमानी करना ते जियां मेरे लिए नशा हा। मेरी मर्जी पूरी नहीं हुंदी ही तां मैं फौरन अपने उपर तरस खाई के भावुक हुई जंदी ही कि क्या मेरियां गल्लां कुसै की समझ आया करदियां न। जिल्ले भी मैं कुसै उपर हुक्म चलाई के उन्हां की काबू नहीं करी पांदी तां मैं बेकाबू हो जंदी ही। ਇਹ ਜਿਹਾ ਕਰੀ ਕਿ ਮੈਂ ਥੱਕੀ ਐਟੀ ਹੀ ਕਹਿੰਦੇ ਮੈਂ ਇसी ਵਾਵਾ ਮਸੀਤ ਗਲਾਂਦੀ ਹੀ। ਮੈਂ ਪੂਰੀ ਤਰ੍ਹਾਂ ਆਪਣੇ ਹਾਲਾਤਾਂ ਦਾ ਆਹਾਰ ਬੰਦੀ ਹੀ, ਪੂਰੀ ਤਰ੍ਹਾਂ ਹਾਲਾਤਾਂ 'ਚ ਨਿਰੰਤਰਤ ਹੁੰਦੀ ਹੀ। ਮੇਰੀ ਮਰਜ਼ੀ ਪੂਰੇ ਹੁੰਦਿਆਂ ਹੀ ਮੈਂ ਖੁਸ਼ ਹੁੰਦੀ ਹੀ, ਪਰ ਇਹ ਜਿਹਾ ਕਰੀ ਕਿ ਮੈਂ ਥੱਕੀ ਗਈ ਹੀ। ਤੇ ਜਿੱਲੇ ਤੁਸੀਂ ਕਿਸੇ ਗੱਲ ਤੋਂ ਥੱਕੇ ਜਾਂਦੇ ਹੋ ਤਾਂ ਤੁਸੀਂ ਉਸੇ ਬਦਲੀ ਸਕਦੇ ਹੋ। ਇਹ ਕਹੀ ਕਿ मैं हुण इस तरह नहीं जिंगा, हुण तुम्हें अपने हालात प्रभु की सौंपी के उन्हां उपर अपने तो ज्यादा भरोसा करेंगे। मेरे रस्ते तुंदे रस्तियां तो उच्चे हन, मेरे ख्याल तुंदे ख्यालां तो उच्चे हन। प्रभु की अपना प्रभु बनाई लियो। जड़ा चाहिदा वो पाने दे चक्कर च अस आपू की बेशुमार तकलीफ दिंदे हन, पर जे अस वो पाना चाहंगे जड़ा प्रभु असां की देना चाहते हन, असां की खुशी ते शांति बेहद बदगी। मैं दोबारा गलानी हाँ, जो चाहिदा है वो ना मिलने कन्ने डरो ना। सच यही है कि तुंदी मर्जी हमेशा पूरी नहीं होंगी। तुस हकीकत दा लुत्फ उठाओ। आहो वाओ हुण तो समझे हो ते ठीक है। हुण मैं अपने टीवी दे दर्शकां दे लिए कुछ गलाना चाहांगी हाँ। तुंदे की हमेशा ਉਹ ਨਹੀਂ ਲੱਭਗਾ ਜਿਹੜਾ ਤੁੰਦੇ ਕੀ ਚਾਹੀਦਾ ਹੈ। ਇਹ ਨਾ ਸੋਚੋ ਕਿ ਖਾਲੀ ਇਹ ਇੱਥੇ ਬੈਠੇ ਦੇ ਲੋਕਾਂ ਦੇ ਲਈ ਹੈ, ਤੁੰਦੇ ਲਈ ਨਹੀਂ। ਇਸ ਕਰਕੇ ਹੁਣ ਪ੍ਰਭੂ ਤੋਂ ਉਹ ਪਾਣੇ ਦੀ ਕੋਸ਼ਿਸ਼ ਨਾ ਕਰੋ ਜਿਹੜੀ ਤੁੰਦੇ ਕੀ ਚਾਹੀਦੀ ਹੈ, ਬਲਕਿ ਯੀਸ਼ੂ ਅੰਗਰ ਕਹਿਣਾ ਸਿੱਖੋ ਕਿ हे ਪਿਤਾ ਮੇਰੇ ਲਈ ਨਹੀਂ, ਬਲਕਿ ਤੁੰਦੀ ਇੱਛਾ ਪੂਰੀ ਹੋਏ, ਮੇਰੀ ਨਹੀਂ। ਆਮੀਨ। ਨੰਬਰ 3, अपरिपूर्ण होने का डर। खैर इस पर तुस फौरन मात करी सकते हो कि तुंदे कि इस तो डरना नहीं चाहिए। तुस परिपूर्ण नहीं हो पांग। अस कदे भी परिपूर्ण नहीं हो पांग जिले तक अस इस धरती उपर अपनी इस देह च हन। परिपूर्ण है ही नहीं है। परिपूर्ण चर्च नहीं है, नौकरी नहीं है, ब्याह दे लई परिपूर्ण वर नहीं है, परिपूर्ण बच्चे नहीं है। परिपूर्ण मुड़ी के आवादा है, पर फिलहाल वो इत्थे नहीं है।
ਇਸ ਕਰਕੇ ਤੁਸੀਂ ਅਪਰਿਪੂਰਨ ਹਾਲਾਤਾਂ 'ਚ ਆਰਾਮ ਕਰਨੇ ਰਹਿਣਾ ਸਿੱਖੀ ਲਓ। देखो तुंदे कि डर ने सताया होंगे या डर दी वजह कन्नै तुस ओह् सब नहीं करी पाए होंगे जेह्ड़ा करना जरूरी हा। अज तुंदे लेई खुशखबरी है, खौफ हुण तुंदे जीवन पर राज नहीं करी पांग। तुस सिर चुक्की के उसी जित्ती सकदे हो ते मसीह च आज़ादी पाई सकदे हो, ताकि तुस ओह् सब करी सको जेह्ड़ा प्रभु चांहदे हन। डर लगने उप्पर भी तुंदा जीवन बदली जाए कने तुस खुश रहो। ਤੁਹਾਕੀ ਸ਼ਾਇਦ ਪਤਾ ਵੀ ਨਹੀਂ ਕਿ ਤੁਸ ਜਾਇਜ਼ ਮਾਇਰ ਮਿਸਟਰੀਜ਼ ਵਾਸਤੇ ਕਿੰਨੇ ਖਾਸ ਹੋ। ਤੁਹਾਡੀ ਕਦਰ ਕਰਦੇ ਹਾਂ, ਸੋ ਕਿ ਆਪਣੇ ਦੋਸਤਾਂ ਕਨੇ ਭਾਗੀਦਾਰਾਂ ਦਾ ਸ਼ੁਕਰੀਆ ਵੀ ਕਰਦੇ ਹਾਂ, ਜਿਨ੍ਹਾਂ ਕਰਕੇ ਦੁਨੀਆ 'ਚ ਸਭ ਕਰਨਾ ਮੁਮਕਿਨ ਹੋ ਸਕਿਆ। ਅਸ ਮਿਲੀ ਕੇ ਭੁੱਖਿਆਂ ਜੋ ਖਵਾਉਂਦੇ, ਗਰੀਬਾਂ ਜੋ ਕੱਪੜੇ ਦਿੰਦੇ, ਕਨੇ ਦੇਸ਼ਾਂ ਜੋ ਭਲੀ ਖਬਰਾਂ ਦੇ ਆਏ। ਕਿਰਪਾ ਕਰਕੇ ਅੱਜ ਹੀ jmmindia.org ਪਰ ਸਾਖੀ ਸੰਪਰਕ ਕਰਨ। ਪ੍ਰਾਰਥਨਾ ਤੇ ਨਿਵੇਦਨ ਵਾਸਤੇ, ਜਾਇਜ਼ ਦੀ ਸਭਾਵਾਂ ਦਾ ਟਾਈਮ ਟੇਬਲ ਦੇਖਣੇ ਵਾਸਤੇ, ਕਨੇ ਭਾਗੀਦਾਰ ਬਣਨੇ ਵਾਸਤੇ, ਜੋ ਅੱਜ ਸਾਰੀ ਦੁਨੀਆ 'ਚ ਮਸੀਹ ਦਾ ਪਿਆਰ ਵੰਡਦੇ ਹਨ। ਹੁਣੇ ਦੇਖੇ ਪ੍ਰੋਗਰਾਮ ਦੇ ਪ੍ਰਯੋਜਕ ਹਨ ਜੋਇਸ ਮਾਇਰ ਮਿਨਿਸਟਰੀ ਦੇ ਮਿੱਤਰ ਤੇ ਭਾਗੀਦਾਰ।